हाँ जी पंजाबी बेस्ट फॉर एवर यूट्यूब चैनल ते जी थानू सारिਆਂ ਨੂੰ जी आया ਨੂੰ ਕਹਿੰਨੇ ਆ ਜੀ ਸਤ ਬਿਸਮਿਲ੍ਲਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਰਾਣਾ ਅਸਲਮ ਖਾਨ ਵਕਾਰ ਵੱਲੋਂ ਤੇ ਰਾਣਾ ਖਾਲਦ ਮਕਬੂਲ ਵੱਲੋਂ ਤੁਹਾਨੂੰ ਸਭ ਨੂੰ ਜੀ अस्सलामु अलैकुम ਤੇ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਆ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਤੇ ਕਰਦੇ ਆ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ ਤੇ ਜੁੜੇ ਰਹੋ ਜੀ ਸਾਡੇ ਨਾਲ। ਤੇ ਉਮੀਦ ਕਰਦੇ ਆ ਅਸੀਂ ਵੀ ਜਿੱਦਾਂ ਕਿ ਸਾਡੀ ਵੀਡੀਓ ਤੁਸੀਂ ਅੱਗੇ ਪਸੰਦ ਕਰਦੇ ਆ ਤੇ ਆਹ ਵੀਡੀਓ ਵੀ ਤੁਹਾਨੂੰ ਪਸੰਦ ਆਊਗੀ। ਅੱਜ ਦਿਨ ਹੈਗਾ ਦਿਹਾੜ ਹੈਗਾ ਜੀ ਜੁਮੇ ਦਾ ਤੇ ਉਂਝ ਵੈਸੇ ਦੇਖੀਏ ਜਿਹੜਾ ਸਾਡਾ 100 ਦਿਨਾਂ ਦਾ ਚੈਲੰਜ ਆ ਉਹਦਾ ਅੱਜ ਹੈਗਾ ਆ ਜੀ ਤੀਜਾ ਦਿਹਾੜ। ਤੇ ਮੈਂ ਆਪਣੇ ਆ ਜੀ ਰਾਣਾ ਅਸਲਮ ਵਕਾਰ ਸਾਹਿਬ ਦੇ ਕੋਲ ਵੀ ਮੈਂ ਹਲੇ ਜੁਮਾ ਪੜ੍ਹਨਾ ਸੀ। ਇਹ ਕਹਿੰਦੇ ਸੀ ਜੁਮੇ ਤੋਂ ਬਾਅਦ ਆਈ। ਮੈਂ ਕਿਹਾ ਨਹੀਂ ਵੀ ਜੁਮੇ ਤੋਂ ਪਹਿਲਾਂ ਇਹ ਰਾਣਾ ਸਾਹਿਬ ਕੋਲ ਚੱਲਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਜੁਮਾ ਪੜਾਂਗੇ। ਰਾਣਾ ਸਾਹਿਬ ਕੀ ਹਾਲ ਚਾਲ ਹੈ ਜੀ? ਹਾਂ ਠੀਕ ਠਾਕ ਬਿਲਕੁਲ ਸ਼ੁਕਰ। ਅੱਜ ਤੀਜਾ ਦਿਹਾੜਾ ਜੁਮਾ ਆ ਮਜ਼ਦੂਰਾਂ ਦੀ ਤਾਂ ਜੀ ਅੱਜ ਛੁੱਟੀ ਹੋਣੀ ਹੈ। ਹਾਂ ਜਿਹੜਾ ਰੈਗੂਲਰ ਕੰਮ ਕਰਨ ਵਾਲੇ ਬੰਦੇ ਦੋਨੇ ਆ ਜਿਹੜੇ ਜੁਮੇ ਵਾਲੇ ਦਿਨ ਛੁੱਟੀ ਕਰਦੇ ਆ ਲੇਕਿਨ ਸਾਡੀ ਛੁੱਟੀ ਕੋਈ ਨਹੀਂ ਹੈ। ਅੱਛਾ ਯਾਨੀ ਕਿ ਇਹ ਜਿਹੜਾ ਅੱਜ ਦੀ ਦਿਹਾੜ ਆ ਇਹਨੂੰ ਅਸੀਂ ਜਿਹੜੇ ਉਹ ਸਾਡਾ ਚੈਲੰਜ ਹੈਗਾ ਉਹਦੇ ਵਿੱਚ ਕਰਾਂਗੇ। ਹਾਂਜੀ ਬਿਲਕੁਲ ਸ਼ਾਮਿਲ ਕਰਾਂਗੇ। ਮੈਂ ਤਾਂ ਕਹਿੰਦਾ ਜਦੋਂ ਛੁੱਟੀਆਂ ਵੀ ਕਰ ਲਓ ਫਿਰ ਇਦਾਂ ਹੋਊਗਾ ਵੀ ਤੁਹਾਨੂੰ ਇੱਕ ਤੁਸੀਂ 100 ਦਿਨ ਕਹਿੰਦੇ ਆ ਨਾ ਜੀ ਤੇ 4 ਤੀਏ 12 ਹੈ ਤੇ 112 ਦਿਨ ਲੱਭ ਜਾਣੇ ਤੁਹਾਨੂੰ। ਨਹੀਂ ਅਸੀਂ ਨਹੀਂ ਇਹਦੇ ਚ ਬ੍ਰੇਕ ਨਹੀਂ ਕਰਨੀ ਹੈ, ਕੋਸ਼ਿਸ਼ ਕਰਨੀ। ਰਾਣਾ ਸਾਹਿਬ ਕਹਿੰਦੇ ਜੀ ਬ੍ਰੇਕ ਕੋਈ ਨਹੀਂ ਕਰਨੀ ਹੈਗੀ। ਉਂਝ ਜਿਹੜੇ ਅੱਜ ਮਜ਼ਦੂਰ ਕੋਈ ਨਹੀਂ ਹੈਗੇ। ਵੈਸੇ ਅੱਜ ਤੁਸੀਂ ਕਰ ਕੀ ਰਹੇ ਆ? ਅੱਜ ਅਸੀਂ ਇੱਕ ਤਾਂ ਇਹ ਹੈ ਕਿ ਨਾ ਕੋਈ ਵੀ ਕੰਮ ਕਰਨਾ ਹੁੰਦਾ ਨਾ ਪਹਿਲਾਂ ਉਸ ਤੋਂ ਪਹਿਲੇ ਉਹਦਾ ਯਾਨੀ ਕਿ ਗਰਾਊਂਡ ਬਣਾਉਣਾ ਹੁੰਦਾ ਵਾ। ਇਹ ਜਗ੍ਹਾ ਤੇ ਅਸੀਂ ਕੁਝ ਕਾਸ਼ ਕਰਨੀਆਂ ਚੀਜ਼ਾਂ ਅੱਛਾ ਤੇ ਉਹ ਅਸੀਂ ਕਮਾਦ ਜਿਹੜਾ ਵਾ ਨਾ ਉਹ ਖਤਮ ਕਰ ਰਹੇ ਹਾਂ। ਅੱਜ ਕਮਾਦ ਤਕਰੀਬਨ ਨਾ ਜਿਹੜਾ ਖਤਮ ਹੋ ਜਾਏਗਾ। ਫਿਰ ਉਸ ਤੋਂ ਬਾਅਦ ਆ ਜਿਹੜੇ ਪਾਪੂਲਰ ਆ ਇਹਨਾਂ ਨੂੰ ਪਟਣਾ ਵਾ ਇੱਥੇ ਵੀ, ਕਿਉਂਕਿ ਟਰੈਕਟਰ ਫਿਰ ਇਕੱਠਾ ਹੀ ਜਿਹੜਾ ਵਾ ਨਾ ਫਰਾ ਕੇ ਫਿਰ ਇੱਥੇ ਜੋ ਵੀ ਕੰਮ ਡਿਵੈਲਪਮੈਂਟ ਹੋਏਗੀ ਨਾ ਇਹ ਬਾਹਰ ਦੀ ਹੋਗੀ। ਆਪਣੇ ਡੇਰੇ ਦੀ ਜਿਹੜੀ ਆ ਉਹਦੇ ਚ ਅੱਜ ਤੁਸੀਂ ਫਿਰ ਕੀ ਕਰੋਗੇ? ਅੱਜ ਇੱਕ ਤਾਂ ਅਸੀਂ ਆ ਜਿਹੜੀਆਂ ਸ਼ਾਖਾਂ ਜੀਆਂ ਨਾ ਹਾਂ ਉਹ ਬਲਕਿ ਮੈਂ 2-3 ਦਾ ਕੀਤਾ ਵਾ ਆਪ ਹੀ ਤੇ ਉਹ ਇਹ ਕਰਾਂਗੇ ਤੇ ਟੋਕਾ ਅਸੀਂ ਟ੍ਰਾਂਸਫਰ ਕਰ ਰਹੇ ਹਾਂ। ਅੱਛਾ ਟੋਕੇ ਆਣੀ ਚ ਲੈ ਕੇ ਤੁਸੀਂ ਟੋਕੇ ਨੂੰ ਤੇ ਡੇਰੇ ਦਾ ਇੱਕ ਬੜਾ ਅਹਿਮ ਜਿਹੜਾ ਫਰਜ਼ ਆ ਨਾ ਉਹ ਜੈਕ ਆ। ਉਹ ਜੈਕ ਆ ਹਾਂ ਤੇ ਜੈਕ ਕਿਉਂਕਿ ਬਿਮਾਰ ਸੀ ਤੇ ਖਰ ਹੁਣ ਕਾਫੀ ਹੱਥ ਕੱਲ ਵੀ ਦਵਾਈ ਸੀ, ਪਰਸੋਂ ਦਵਾਈ ਸੀ ਇਹਨੂੰ, ਇੰਜੈਕਸ਼ਨ ਵਗੈਰਾ ਲੱਗੇ, ਹੁਣ ਕਾਫੀ ਠੀਕ ਆ। ਲੇਕਿਨ ਉਹਨਾਂ ਨੇ ਕਿਹਾ ਸੀ ਵੀ ਇੱਕ ਦਫਾ ਫਿਰ ਜਿਹੜਾ ਵਾ ਨਾ ਇਹਨੂੰ ਚੈੱਕ ਕਰਾਣਾ। ਅੱਜ ਗਏ ਆ ਉਹਨੂੰ ਬਹੁਤ ਲਾਈਟ ਜਾ ਯਾਨੀ ਕਿ ਪਹਿਲਾਂ ਇਹਨੂੰ ਬੁਖਾਰ ਬੜਾ ਸ਼ਦੀਦ ਸੀ ਤੇ ਇੱਕ ਯਾਨੀ ਕਿ ਜਿਹੜਾ ਵਾ ਨਾ ਜ਼ਿੰਮੇਵਾਰੀ ਸਾਡੀ ਜਿਹੜੀ ਆ ਨਾ ਇਹ ਜੈਕ ਵਾਲੀ ਹੈਗੀ ਹੈ। ਉਹ ਅਸੀਂ ਉਹਨੂੰ ਹਸਪਤਾਲੋਂ ਚੈੱਕ ਕਰਵਾ ਲਿਆ। ਹੁਣ ਬੰਦੇ ਜਿਹੜੇ ਹੈ ਉਹ ਕੰਮ ਚਲੋ ਜੀ ਮੈਂ ਤੁਹਾਨੂੰ ਉਹ ਟੋਕਿਆਂ ਨਹੀਂ ਵੀ ਦਿਖਾਣਾ ਜੀ। ਰਾਣਾ ਸਾਹਿਬ ਚੱਲਦੇ ਆ ਇੱਕ ਮਿੰਟ ਤੇ ਉਹ ਵੀ ਦਿਖਾਣੇ ਆ ਵੀ ਅੱਜ ਡੇਰੇ ਦੇ ਹਿਸਾਬ ਨਾਲ। ਵੈਸੇ ਰਾਣਾ ਸਾਹਿਬ ਨੇ ਇਹ ਦਿਹਾੜ ਜਿਹੜੀ ਆ ਵਿੱਚ ਸ਼ਾਮਲ ਕਰ ਲਈ। ਮੈਂ ਤਾਂ ਕਹਿੰਦਾ ਸੀ ਛੁੱਟੀ ਵਾਲੇ ਦਿਨ ਛੁੱਟੀ ਹੋਣੀ ਚਾਹੀਦੀ ਹੈ, ਫਿਰ ਵੀ ਮੈਂ ਆਪਣੇ ਵੱਲੋਂ ਇਹਨਾਂ ਨੂੰ 12 ਦਿਨ ਦਊਂਗਾ। ਤੇ ਅੱਜ ਇੱਕ ਮੈਂ ਨਾ ਜੀ ਬੜੀ ਜ਼ਰੂਰੀ ਗੱਲ ਕਰਨੀ ਰਾਣਾ ਸਾਹਿਬ। ਗੱਲ ਇਹ ਹੈਗੀ ਆ ਵੀ ਅਸੀਂ ਪਿਛਲੀ ਵੀਡੀਓ ਪਾਈ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ। ਉਹ ਸੀਗੀ ਬੇਲਣੇ ਦੀ ਗੋੜ ਵਾਲੀ ਜਿਹੜੀ ਆਪਾਂ ਉੱਥੇ ਬਣਾ ਕੇ ਆਏ ਆ। ਉਹਦੇ ਥੱਲੇ ਬਹੁਤ ਸਾਰੇ ਕਮੈਂਟ ਆਏ ਆ, ਪਹਿਲਾਂ ਵੀ ਕਮੈਂਟ ਆਉਂਦੇ ਰਹਿੰਦੇ ਆ, ਮੈਂ ਜਵਾਬ ਵੀ ਦਿੰਨਾ, ਕਈ ਇਗਨੋਰ ਕਰ ਦਿੰਦੇ ਆ। ਵੀਡੀਓ ਵੀ ਬਣਾਈ ਆ, ਸਾਰਾ ਕੁਝ ਦੱਸਿਆ ਵੀ ਆ ਵੀ ਵੀਡੀਓ ਜ਼ਿਆਦਾ ਕਮੈਂਟ ਤੁਸੀਂ ਦੇਖੇ ਹੋਣੇ ਪੜ੍ਹੇ ਹੋਣੇ ਵੀ ਕੀ ਹੈ ਵੀ ਇਹੀ ਸੀ ਅੰਜਮ ਵਾਲੇ ਬੇਲਣੇ ਤੇ ਵੀ ਅੰਜਮ ਵਾਲੇ ਬੇਲਣੇ ਦੇ ਉੱਤੇ ਗੁੜ ਕਿਉਂ ਨਹੀਂ ਬਣਾਣਗੇ। ਤੇ ਅੱਜ ਦੀ ਮੇਰੀ ਵੀਡੀਓ ਜਿਹੜੀ ਆ ਨਾ ਅਸਲ ਦੇ ਵਿੱਚ ਰਾਣਾ ਸਾਹਿਬ ਉਹ ਕਮੈਂਟਾਂ ਦਾ, ਸਾਡੇ ਭਰਾਵਾਂ ਦਾ, ਸਾਡੇ ਟੱਬਰ ਦਾ ਹੈ ਉਹਨਾਂ ਦਾ ਰਿਪਲਾਈ ਆ। ਉਹ ਅਸਲ ਚ ਨਾ ਉਹ ਇੰਨਾ ਮਸਲਾ ਐਸੀ ਕਿ ਮੈਂ ਤੁਹਾਨੂੰ ਪਤਾ ਮੈਂ ਕਦੇ ਕਮੈਂਟਾਂ ਦਾ ਜਵਾਬ ਤੁਸੀਂ ਦਿੰਦੇ ਹੋ। ਹਾਂਜੀ ਰਾਤੀ ਮੈਂ ਵੀ 4-5 ਕਮੈਂਟਾਂ ਦੇ ਨਾ ਯਾਨੀ ਕਿ ਜਿਹੜਾ ਵਾ ਨਾ ਤੁਹਾਡੇ ਵਾਲੇ ਅਕਾਊਂਟ ਤੋਂ ਜਵਾਬ ਦਿੱਤੇ ਵੀ ਮਸਲਾ ਸਿਰਫ ਟਾਈਮ ਕਲੈਸ਼ ਦਾ ਵਾ ਵੀ ਜਦੋਂ ਉਹ ਫੁਰਸਤ ਚ ਹੁੰਦੇ ਅਸੀਂ ਨਹੀਂ। ਹੁਣ ਕੱਲ ਦੀ ਤੁਸੀਂ ਵੀਡੀਓ ਚ ਦੇਖਿਆ ਹੋਣਾ ਅਸੀਂ ਬੇਲਣੇ ਤੇ ਕਿੰਨੇ ਮਿੰਟ ਲਈ ਗਏ ਆ। ਅਸੀਂ ਤਾਂ 8-10 ਮਿੰਟ ਵਾਸਤੇ ਗਏ ਹਾਂ, ਮੈਕਸਿਮਮ 15 ਮਿੰਟ ਜ਼ਿਆਦਾ 15 ਮਿੰਟ ਲਈ ਹੈ। ਤੇ ਬੇਲਣੇ ਦਾ ਉੱਥੇ ਕੰਮ ਜਿਹੜਾ ਵਾ ਨਾ ਉਹ ਸਾਡੇ ਬੰਦੇ ਯਾਨੀ ਕਿ ਜਿਹੜੇ ਇਹਨਾਂ ਸਵੇਰ ਤੋਂ ਹੀ ਗਏ ਹੋਏ ਸੀ ਤੇ 2 ਵਜੇ ਆਏ ਆ। ਤੇ ਹੁਣ ਐਸੇ ਬੇਲਣੇ ਤੇ ਅਸੀਂ ਯਾਨੀ ਕਿ ਜਿਹੜਾ ਵਾ ਨਾ ਆਪ ਅਗਰ ਕੱਢਦੇ ਤੇ ਸਾਨੂੰ ਉੱਥੇ ਮੌਜੂਦ ਰਹਿਣਾ ਪੈਣਾ ਸੀ ਹੈ। ਤੇ ਉਹ ਫਿਰ ਗੁੜ ਯਾਨੀ ਕਿ ਇਸੇ ਕਰਕੇ ਸੀ ਵੀ ਸਾਡਾ ਟਾਈਮ ਨਾ ਯਾਨੀ ਕਿ ਜਿਹੜਾ ਇੱਥੇ ਕੰਮ ਹੋ ਰਿਹਾ ਵਾ ਨਾ ਉਹ ਨਾ ਬ੍ਰੇਕ ਚ ਹੋਵੇ। ਮੈਂ ਬਹੁਤ ਸਾਰੇ ਕਮੈਂਟਾਂ ਦੇ ਵਿੱਚ ਇਹ ਜਵਾਬ ਦੇ ਚੁੱਕਿਆ, ਅਸੀਂ ਦੱਸ ਚੁੱਕੇ ਹਾਂ ਵੀ ਸਾਡੀ ਯਾਰ ਇਦਾਂ ਦੀ ਕੋਈ ਮਸਲਾ ਨਹੀਂ ਹੈਗਾ, ਸਾਡੀ ਕੋਈ ਲੜਾਈ ਨਹੀਂ ਹੈਗੀ, ਸਾਡੀ ਕੋਈ ਨਾਰਾਜ਼ਗੀ ਨਹੀਂ ਹੈਗੀ। ਧੱਕੇ ਨਾਲ ਬਣਾਣੀ ਆ ਤੇ ਬਣਾ ਦਿਓ। ਅਸੀਂ ਜਾਂਦੇ ਆਂਦੇ ਵੀ ਆ। ਅੱਗੇ ਮੈਂ ਉੱਥੇ ਰਾਤ ਨੂੰ ਜਾਂਦਾ ਹੁੰਦਾ ਸੀ, ਲੇਕਿਨ ਆ ਠੰਡਾਂ ਦੇ ਵਿੱਚ ਜਿਹੜੇ ਪਿਛਲੇ 10 ਦਿਨ ਪਏ ਆ ਮੈਂ ਨਹੀਂ ਜਾ ਸਕਿਆ।
ਰਾਣਾ ਸਾਹਿਬ ਤਾਂ ਇੱਥੋਂ ਮੇਰੇ ਡੇਰੇ 'ਚ ਵੀ ਨਹੀਂ ਆ ਰਹੇ, ਹਾਂ ਕੱਲ ਨੂੰ ਤੁਸੀਂ ਕਹੋਗੇ ਵੀ ਅਸਲਮ ਖਾਨ ਵਕਾਰ ਖਾਲਦ ਦੇ ਡੇਰੇ 'ਚ ਨਹੀਂ ਹੁੰਦਾ। ਹਾਂ ਦਸੰਬਰ ਜਨਵਰੀ ਦੋ ਮਹੀਨੇ ਹੋ ਗਏ। ਵੀਡੀਓ ਤਾਂ ਮੈਂ ਇੱਥੇ ਆ ਕੇ ਬਣਾਉਣਾ। ਦੂਜੀ ਰਾਣਾ ਸਾਹਿਬ ਨੇ ਦੱਸਤੀ ਵੀ ਬੇਲਣੇ ਦੇ ਵਾਸਤੇ ਉੱਥੇ ਜਦੋਂ ਅੰਜਮ ਸਰੋਇਆ ਸਾਹਿਬ ਨੇ ਵੀਡੀਓ ਬਣਾਣੀ ਉਹਨਾਂ ਦੇ ਹੁੰਦੀ ਹੈ ਮਹਿਮਾਨ ਆਏ, ਉਹਨਾਂ ਨੇ ਆਪ ਬੰਦੇ ਇਕੱਠੇ ਕਰਕੇ ਬਈ ਅਸੀਂ ਨਹੀਂ ਕਿਸੇ ਨੂੰ, ਅਸੀਂ ਬਣੇ ਬਣਾਏ, ਅਸੀਂ ਉੱਥੋਂ ਜਾ ਕੇ ਉਹ ਕਰ ਲਿਆ। ਥੋੜਾ ਜਿਹਾ ਗੁੜ ਬਣਾਉਣਾ ਸੀਗਾ ਉਹਦੇ ਵਿੱਚ ਯਾਰ, ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ। ਦੂਜੀ ਗੱਲ ਆ ਗਈ, ਬੰਦੇ ਕਹਿੰਦੇ ਆ ਵੀ ਤੁਸੀਂ ਉੱਥੇ ਜਾ ਕੇ ਵੀਡੀਓ ਕਿਉਂ ਨਹੀਂ ਬਣਾਈ। ਅੱਛਾ ਗੱਲ ਸੁਣੋ ਮੇਰੀ, ਕੋਈ ਵੀ ਵੀਡੀਓ ਯਾਨੀ ਕਿ ਅਸਲ ਦੇ ਵਿੱਚ ਯਾਰ ਤੁਸੀਂ ਪਹਿਲੇ ਗੌਰ ਕੀਤਾ ਹੋਣਾ, ਬੜੀ ਮੈਂ ਫਰੈਂਕਲੀ ਜੀ ਤੁਹਾਨੂੰ ਇੱਕ ਗੱਲ ਦੱਸਦਾ ਵੀ ਅਸੀਂ ਚੈਨਲ ਪਹਿਲਾਂ ਵੀ ਸੀ ਸਾਡਾ, ਜਦੋਂ ਅਸੀਂ ਅੰਜਮ ਸਰੋਇਆ ਸਾਹਿਬ ਕੋਲ ਉੱਥੇ ਜਾਂਦੇ ਆਂਦੇ ਬਹਿੰਦੇ ਉੱਠਦੇ ਰਾਤ ਦਿਨ 24 ਘੰਟੇ ਅਸੀਂ ਉੱਥੇ ਮੌਜੂਦ ਸੀਗੇ। ਤੇ ਯਾਰ ਅਸੀਂ ਕੋਈ ਰੈਂਡਮ ਵੀਡੀਓ ਤਾਂ ਉੱਥੇ ਬਣਾ ਲਈ ਹੋਵੇ ਤਾਂ ਬਣਾ ਲਈ ਹੋਵੇ, ਦੋ ਕੁ ਵੀਡੀਓ ਸਿਰਫ ਇਤਫਾਕਨ ਕਿ ਮੈਂ ਤੇ ਅੰਜਮ ਬਹਿਸ ਕਰ ਰਹੇ ਸੀ ਤੇ ਮੈਂ ਕੈਮਰਾ ਚਲਾ ਲਿਆ, ਕੱਢ ਲਿਆ। ਯਾਨੀ ਕਿ ਉਹ ਕੋਈ ਸਿਰਫ ਮੇਰੇ ਖਿਆਲ ਇੱਕ ਵੀਡੀਓ ਜਿਹੜੀ ਸੀ ਪਲੈਨਿੰਗ ਨਾ ਕੀਤੀ ਹੈ ਨਾ, ਆ ਸਜਾਦ ਜੱਟ ਤੇ ਜੇਬੀ ਹੰਜਰਾ, ਬਲਕਿ ਜੇਬੀ ਨੇ ਮੇਰਾ ਕਰਨਾ ਸੀ, ਤੁਸੀਂ ਨਹੀਂ, ਵੀ ਸਜਾਦ ਜੱਟ ਵਾਲੀ ਉਹ ਵੀਡੀਓ ਅਸੀਂ ਕੀਤੀ। ਨਹੀਂ ਮੈਂ ਜੇਬੀ ਤੇ ਤਾਂ ਕੋਈ ਨਹੀਂ ਕੀਤਾ, ਨਹੀਂ ਜੇਬੀ ਨੇ ਮੇਰਾ ਕਰਨਾ ਸੀ, ਯਾਨੀ ਕਿ ਜਿਹੜਾ ਵਾ ਨਾ ਉਹਦੇ ਚੈਨਲ ਲਈ ਨਹੀਂ, ਬਸ ਸਿਰਫ ਉਹ ਸਜਾਦ ਜੱਟ ਵਾਲੀ ਇੱਕ ਵੀਡੀਓ ਸੀ। ਹਾਂਜੀ ਉਹਦੀ ਵਜ੍ਹਾ ਕੀ ਆ ਵੀ ਅਗਰ ਜੇ ਅਸੀਂ ਤਾਂ ਉੱਥੇ 24 ਘੰਟੇ ਹੁੰਦੇ ਸੀ, ਅਸੀਂ ਤਾਂ ਉੱਥੇ ਬੈਠੇ ਅੰਜਮ ਸਰੋਇਆ ਸਾਹਿਬ ਦੇ ਨਾਲ ਹੀ ਵੀਡੀਓ ਬਣਾਈ ਜਾਂਦੇ, ਸਾਨੂੰ ਕਿਹੜਾ ਉਹ ਰੋਕਦਾ, ਸਾਡਾ ਵੀਰ ਆ, ਸਾਡਾ ਭਰਾ ਆ, ਦੁਨੀਆ ਆ ਕੇ ਬਣਾਉਂਦੀ ਆ, ਅਸੀਂ ਵੀ ਬਣਾਈ ਜਾਂਦੇ। ਯਾਰ ਅਸੀਂ ਦੋਨੇ ਚੈਨਲਾਂ ਨੂੰ ਮਿਕਸ ਅਪ ਨਹੀਂ ਕਰਨਾ ਚਾਹੁੰਦੇ ਵੀ ਉਧਰ ਵੀ ਉਹੀ ਤੇ ਇੱਧਰ ਵੀ ਉਹੀ। ਅਸੀਂ ਕਹਿੰਦੇ ਆ ਵੀ ਇਧਰੋਂ ਯਾਰ ਤੁਹਾਨੂੰ ਹੋਰ ਵਾਈਬ ਲੱਭਣ, ਉਧਰੋਂ ਤੁਹਾਨੂੰ ਹੋਰ ਲੱਭਣ, ਠੀਕ ਆ। ਗੱਲ ਇੰਨੀ ਕੀ ਆ ਜਿਹੜੀ ਸਾਡੇ ਅੰਦਰ ਗੱਲ ਆ, ਬਾਕੀ ਕੋਈ ਇਦਾਂ ਦਾ ਮਸਲਾ ਹੈ ਨਹੀਂ ਨਾ, ਜ਼ੇਨ ਦੇ ਵਿੱਚ ਨਹੀਂ ਹੈਗਾ। ਇੱਕ ਹੋਰ ਚੀਜ਼ ਆ, ਕਿਉਂਕਿ ਹਰ ਚੈਨਲ ਦਾ ਜਾਂ ਹਰ ਕਿਤਾਬ ਦਾ, ਹਰ ਬੰਦੇ ਦਾ ਇੱਕ ਆਪਣਾ ਆਪਣਾ ਰੰਗ ਹੁੰਦਾ ਵਾ। ਹੁਣ ਅੰਜਮ ਜਿਹੜਾ ਨਾ, ਅੰਜਮ ਦੀ ਲੈਂਗੁਏਜ ਬੜੀ ਅੱਛੀ ਆ, ਉਹਨੂੰ ਯਾਨੀ ਕਿ ਅਖਾਣਾ ਤੇ ਮੁਹਾਵਰਿਆਂ ਤੇ ਜਿਹੜੀ ਰੀਤ ਰਿਵਾਜ ਤੇ ਇਹਦੇ ਤੇ ਜਿਹੜਾ ਨਾ ਬੜੀ ਮਹਾਰਤ ਹਾਸਲ ਆ। ਉਸ ਚੈਨਲ ਦਾ ਜਿਹੜਾ ਖਾਸ ਰੰਗ ਆ ਨਾ, ਉਹ ਇਹੀ ਆ ਕਿ ਮੇਲਾ ਠੇਲਾ ਤੇ ਅਖਾਣ ਤੇ ਤੇ ਵੱਡੇ ਵੱਡੇ ਯਾਨੀ ਕਿ ਜਿਹੜਾ ਵਾ ਨਾ ਦੂਸਰੇ ਇਲਾਕਿਆਂ 'ਚ ਜਿਹੜੇ ਵੀ ਫਾਰਮਿੰਗ, ਭਾਵੇਂ ਉਹ ਡੰਗਰਾਂ ਦੀ ਆ, ਭਾਵੇਂ ਉਹ ਸਬਜ਼ੀਆਂ ਦੀ ਆ, ਉਹ ਯਾਨੀ ਕਿ ਉਸ ਚੈਨਲ ਦਾ ਹੈ ਆ। ਉਹ ਯਾਨੀ ਕਿ ਜਿਸ ਤਰ੍ਹਾਂ 5 ਸਟਾਰ ਹੋਟਲ ਨਹੀਂ ਹੁੰਦਾ ਹੈ, ਇਹ ਸਾਡਾ ਚੈਨਲ ਹੈਗਾ ਵਾ ਚਾਹ ਦਾ ਖੋਖਾ। ਅਤੇ ਨਾਲੇ ਅਸੀਂ ਤਾਂ ਰਾਣਾ ਸਾਹਿਬ, ਅਸੀਂ ਤਾਂ ਜਿਹੜੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਸਾਡਾ ਜੀ, ਕੱਲ ਇੱਕ ਕਮੈਂਟ ਸੀਗਾ ਇੱਕ ਸਾਡੇ ਵੀਰ ਦਾ, ਬੜਾ ਸੋਹਣਾ ਲੱਗਾ ਪੜ੍ਹ ਕੇ। ਉਹਨਾਂ ਨੇ ਕਿਹਾ ਵੀ ਯਾਰ ਐਡੀ ਗੱਲ ਤਾਂ ਹੁੰਦੀ ਕੋਈ ਨਹੀਂ, ਤੁਹਾਡਾ ਸਾਦਾ ਜਿਹਾ ਗੱਲਾਂ ਬਾਤਾਂ ਹੁੰਦੀਆਂ, ਲੇਕਿਨ ਯਾਰ ਸੁਣਦੇ ਹੋਏ ਕਹਿੰਦਾ ਬਹੁਤ ਚੰਗੀਆਂ ਲੱਗਦੀਆਂ, ਪੂਰਾ ਬਲਾਗ ਹੀ ਦੇਖ ਜੀਦਾ। ਯਾਰ ਸਾਡਾ ਤਾਂ ਇੱਕ ਸਾਦਾ ਜਿਹਾ ਨਿਜ਼ਾਮ ਹੈਗਾ। ਤੇ ਯਾਰ ਇਹ ਮੈਂ ਸਪੈਸ਼ਲੀ ਅਸੀਂ ਇਹ ਵੀਡੀਓ ਇਹੋ ਜਿਹੀ, ਹਾਲਾਂਕਿ ਕਮੈਂਟਾਂ ਦੇ ਵਿੱਚ ਪਹਿਲਾਂ ਵੀ ਰਾਣਾ ਸਾਹਿਬ ਨੇ ਅਸੀਂ ਕਿੰਨੀ ਵਾਰੀ ਵੀਡੀਓ ਦੇ ਵਿੱਚ ਇਹ ਦੱਸ ਚੁੱਕੇ ਹਾਂ, ਤੇ ਅੱਜ ਸਪੈਸ਼ਲੀ ਵੀਡੀਓ ਨੂੰ ਬਾਬਾ ਸਾਹਿਬ ਦੇ ਭਾਈ ਦੀ ਵਲੀਮਾ ਪਰਸੋਂ ਨੂੰ ਅਸੀਂ ਹਾਂਜੀ ਹੁਣ ਪਰਸੋਂ ਨੂੰ ਅਸੀਂ ਵੀਡੀਓ ਬਣਾ, ਕੋਈ ਹੋਰ ਬੰਦਾ ਵੀਡੀਓ ਬਣਾਇਆ ਸੀ, ਉਹ ਵਲੀਮੇ ਦੀ ਵੀਡੀਓ ਤਾਂ ਨਹੀਂ ਬਣਾਣੀ, ਨਹੀਂ ਬਣਾਵਾਂਗੇ। ਹੁਣ ਅਸੀਂ ਰੌ ਉਸਮਾਨ ਸਾਹਿਬ ਦੇ ਭਾਈ ਦਾ ਵਲੀਮਾ, ਜਿੱਦਾਂ ਕਿ ਰਾਣਾ ਸਾਹਿਬ ਨੇ ਦੱਸਿਆ 1 ਤਰੀਕ ਨੂੰ, ਅਸੀਂ ਉਹਦੇ ਤੇ ਅਸੀਂ ਜਾਵਾਂਗੇ ਵੀ, ਜੇ ਹੋ ਸਕਿਆ ਤਾਂ ਅਸੀਂ ਬਣਾ ਲਾਂਗੇ ਉੱਥੇ ਅੰਜਮ ਸਰੋਇਆ ਸਾਹਿਬ ਵੀ ਹੋਵਾਂਗੇ, ਅਸੀਂ ਵੀ ਹੋਵਾਂਗੇ। ਯਾਰ ਦਰਖਾਸਤ ਆ ਵੀ ਤੁਹਾਡੀ ਮਿਹਰਬਾਨੀ ਆ, ਥੋੜਾ ਜਿਹਾ ਯਾਰ ਇਸ ਗੱਲ ਨੂੰ ਇਹੋ ਜਿਹੀ ਗੱਲ ਰੰਗ ਨਾ ਦਿਓ ਵੀ ਯਾਰ ਸਾਡਾ ਕੋਈ ਇਹੋ ਜਿਹਾ ਨਿਜ਼ਾਮ ਆ, ਨਹੀਂ ਇਹੋ ਜਿਹਾ ਕਤਨ ਨਹੀਂ ਹੈਗਾ। ਸਿਰਫ ਇਹੀ ਆ ਵੀ ਦੋਨੇ ਚੈਨਲਾਂ ਨਾਲੋਂ ਤੁਹਾਨੂੰ ਵੱਖਰਾ ਜਿਹਾ ਨਾਲੇ ਇੱਕ ਹੋਰ ਨਾ। ਹਾਂਜੀ ਸਾਡੇ ਨਾ ਜੀ ਉਹ ਮੈਕ ਬੱਕਰੀ ਨੇ ਉਹ ਗੇਰਤਾ, ਸਟੈਂਡ ਲਾਇਆ ਹੋਇਆ ਸੀਗਾ, ਤੇ ਉਹ ਚੈੱਕ ਕੀਤੀ ਆ ਵੀ ਆਵਾਜ਼ ਜਿਹੜੀ ਆ ਮੈਕ ਖਰਾਬ ਕਰ ਰਿਹਾ ਹੈ। ਤੇ ਅਸੀਂ ਹੁਣ ਜਿਹੜਾ ਕੈਮਰਾ ਆਪਣੇ ਹੱਥ ਦੇ ਵਿੱਚ ਜਿੱਦਾਂ ਹੁੰਦਾ ਹੈ ਉਦਾਂ ਫੜ ਲਿਆ ਹੋਇਆ ਜੀ। ਰਾਣਾ ਸਾਹਿਬ ਆਪਣੀ ਗੱਲ ਤੁਸੀਂ ਜਾਰੀ ਰੱਖੋ। ਅੱਛਾ ਮੈਂ ਗੱਲ ਕਰ ਰਿਹਾ ਸੀ ਕਿ ਨਾ ਮੇਰੇ ਨਾ ਜ਼ਿਹਨ 'ਚ ਇੱਕ ਸਿੰਪਲ ਜਿਹਾ ਰੋਲ ਮਾਡਲ ਹੈ ਆ। ਮੈਂ ਕਹਿੰਦਾ ਕਿ ਇੱਕ ਨਾ ਛੋਟਾ ਕਿਸਾਨ ਜਿਹਦੇ ਕੋਲ ਇੰਨੇ ਰਿਸੋਰਸਿਸ ਨਹੀਂ ਹੈ, ਜਿਹਦੇ ਕੋਲ ਅਪਰਾਧੀ ਕੁਦਰਤੀ ਬਹੁਤ ਜ਼ਿਆਦਾ ਨਹੀਂ ਹੈ, ਉਹਦੇ ਕੋਲ ਰਕਬਾ ਵੀ ਹਿਸਾਬ ਦੇ ਰਦਾਵਾ, ਉਹਨੇ ਆਪਣੀ ਕਿਸ ਤਰ੍ਹਾਂ ਯਾਨੀ ਕਿ ਸਰਵਾਈਵਲ ਹੈ, ਕਿਸ ਤਰ੍ਹਾਂ ਉਹਨੇ ਅੱਗੇ ਜਿਹੜਾ ਨਾ ਵਧਣਾ ਵਾ। ਹੁਣ ਸਾਡੇ ਕੋਲ ਪਹਿਲੇ ਇੱਕ ਬੱਕਰੀ ਸੀ, ਹੁਣ 3-4 ਬੱਕਰੀਆਂ ਵਾ, ਡੰਗਰ ਸਾਡੇ ਕੋਲ 3 ਕੁ ਵੱਡੇ ਆ, 2 ਕੱਟੇ ਬੱਚੇ, ਯਾਨੀ ਕਿ ਫਿਰ ਰਕਬਾ ਵੀ 4.5 ਏਕੜ ਆ। ਫਿਰ ਇੱਥੇ ਕੋਈ ਟਨਲ ਫਾਰਮ ਨਹੀਂ, ਕੋਈ ਹਾਈ ਫਾਈ ਕਿਸਮ ਦਾ ਯਾਨੀ ਕਿ ਕੋਈ ਮਸ਼ੀਨਰੀ ਦਾ ਇਸਤੇਮਾਲ ਨਹੀਂ। ਲੇਕਿਨ ਇਹ ਆ ਕਿ ਯਾਰ ਇਹ ਅਗਰ ਇਹੀ ਚੀਜ਼ ਯਾਨੀ ਕਿ ਇਹ ਸਾਰੇ ਕਿਸਾਨਾਂ ਦੇ ਮਸਲੇ ਆ ਵੀ ਥੱਲੋਂ ਛੋਟੇ ਤੋਂ ਸ਼ੁਰੂ ਕਰੋ, ਸ਼ੁਰੂ ਕੀਤਾ ਜਾਏ ਹੈ।
ਵੀ ਯਾਰ ਇਹਨੂੰ ਹੁਣ ਜੇ ਮੈਂ ਜਦੋਂ ਕਹਿੰਦਾ ਨਾ ਦੂਸਰੇ ਬੰਦਿਆਂ ਨੂੰ ਉਹ ਕਹਿੰਦੇ ਜੀ ਇਹ ਨਿਰਾ ਫਲਸਫੇ ਵਾਲੀ ਗੱਲ ਆ, ਇਹ ਮੁਮਕਿਨ ਨਹੀਂ ਹੈ। ਤੁਸੀਂ ਕਰਕੇ ਦਿਖਾਓ, ਕਰਕੇ ਦਿਖਾਓ ਹੈ ਕਰਕੇ ਦਿਖਾਓ। ਮੈਂ ਨਾ ਯਾਨੀ ਕਿ ਉਹਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਨਾ ਲਿਆ। ਹੁਣ ਦਰਖਤਾਂ ਦਾ ਹੀ ਲਾ ਲਓ ਕਿ ਇਹਦੇ ਤੇ ਮੈਂ ਜਦੋਂ ਕਹਿੰਦਾ ਸੀ ਉਹ ਕਹਿੰਦੇ ਸੀ ਨਹੀਂ ਜੀ ਇੰਜ ਨਹੀਂ। ਹੁਣ ਇੱਕ ਦੋਸਤ ਸੀ ਉਹ ਕਹਿੰਦੇ ਸਾਗਵਾਨ ਦੇ ਲਾ ਲਓ, ਮੈਨੂੰ ਪਤਾ ਸਾਗਵਾਨ ਦੇ 1000 ਦਾ ਪੌਦਾ ਹੁੰਦਾ। ਇਹ ਹੁਣ ਫ੍ਰੀ ਖਾਤੇ ਵਾਲਾ ਕੰਮ ਆ ਹੈ ਤੇ ਇਹਦੇ ਸਿਰਫ ਮਜ਼ਦੂਰੀ ਅਗਰ ਜੇ ਮੈਂ ਆਪ ਫਿਜ਼ੀਕਲੀ ਕੰਮ ਕਰ ਸਕਾਂ ਤੇ ਇਹਦੇ 'ਚ ਇੱਕ ਆਨਾ ਵੀ ਕੋਈ ਨਹੀਂ ਖਰਚਾ ਹੈ। ਤੇ ਉਹ ਫਿਰ ਚੀਜ਼ਾਂ ਦਾ ਹੁਣ ਗਲੈਡੀਓਲਸ ਦਾ 15-20 ਰੁਪਏ ਦਾ ਬਲਬ ਪੈਂਦਾ, 40,000 ਬਲਬ ਕਿੰਨੇ ਯਾਨੀ ਕਿ ਕਿੱਥੇ ਗੱਲ ਚਲੀ ਜਾਂਦੀ ਹੈ ਉਹ। ਲੇਕਿਨ ਸਾਡਾ ਹੈ ਕਿ ਨਹੀਂ ਯਾਰ ਥੋੜ੍ਹੇ ਜਿਹੇ ਯਾਨੀ ਕਿ ਜਿਹੜਾ ਵਾ ਨਾ ਜਿਹੜੀਆਂ ਹਲਕੀਆਂ ਫਸਲਾਂ ਵਾ ਉਹਨਾਂ ਨੂੰ ਯਾਨੀ ਕਿ ਜਿਹੜਾ ਵਾ ਨਾ ਕੋਈ ਹੇਰ ਫੇਰ ਕੀਤਾ ਜਾਏ ਉਸ ਜਿਹੜੀ ਸਾਡੇ ਯਾਨੀ ਕਿ ਕਹਿੰਦੇ ਨਹੀਂ ਵੀ ਜਿਹੜਾ ਮਾਹੌਲ 'ਚ ਹੈ ਅਸੀਂ ਮੁਤਾਬਕਤ ਉਹਦੇ ਨਾਲ ਹੀ ਕਰਦੇ ਰੱਖੀਏ, ਉਹ ਸਰਵਾਈਵ ਕਰੀਏ। ਇਹ ਚੈਨਲ ਅਸਲ 'ਚ ਬੁਨਿਆਦੀ ਤੌਰ 'ਤੇ ਨਾ ਮੇਰਾ ਇਹੀ ਹੈ ਸੀ ਵੀ ਇਹ ਚੀਜ਼ਾਂ ਜਿਹੜੀਆਂ ਵਾ ਨਾ ਦਿਖਾਈਆਂ ਜਾਣ। ਬਾਕੀ ਹੋਰ ਇਹ 'ਤੇ ਕੋਈ ਸਾਡੀ ਫਲਸਫੇ ਵਾਲੀ ਗੱਲ ਕੋਈ ਨਹੀਂ, ਕੋਈ ਹਕਮਤ ਵਾਲੀ ਗੱਲ ਨਹੀਂ, ਕੋਈ ਦਾਨਸ਼ਵਰੀ ਵਾਲੀ ਗੱਲ ਨਹੀਂ ਨਾ, ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਉਹ ਆਮ ਜੀਆਂ ਗੱਲਾਂ ਵਾ, ਆਮ ਗੱਲਾਂ ਹੀ ਕਲਚਰ ਹੁੰਦਾ ਵਾ। ਇਸ ਕਰਕੇ ਉਹ ਸਾਡੇ ਬਾਹਰ ਵਾਲਿਆਂ ਭਾਈਆਂ ਨੂੰ ਯਾਨੀ ਕਿ ਇਹਦੇ 'ਚ ਯਾਨੀ ਕਿ ਜਿਹੜਾ ਨਾ ਕਲਚਰ ਵੀ ਨਜ਼ਰ ਆ ਜਾਂਦਾ ਵਾ ਤੇ ਉਹ ਗੱਲ ਆਮ ਜ਼ਿੰਦਗੀ ਵਾਲੀ ਹੁੰਦੀ ਆ ਤੇ ਉਹਦੇ 'ਚ ਯਾਨੀ ਕਿ ਅੱਛੀ ਲੱਗਦੀ ਆ, ਉਹਨਾਂ ਦੇ ਮਮਨੂਨ ਅਸੀਂ। ਤੇ ਮਾਰਚ 2024 ਮੈਂ ਪਹਿਲੀ ਦਫਾ ਨਾ ਅੰਜਮ ਨਾਲ ਵਿਲਾਪ ਕੀਤਾ। ਉਸ ਤੋਂ ਪਹਿਲੇ ਹਾਲਾਂਕਿ ਉਹ 23 ਤੋਂ ਪਹਿਲੇ ਸੁਪਰਸਟਾਰ ਸੀ ਟਿਕਟੋਕ ਤੇ ਫੇਸਬੁੱਕ ਤੇ ਹੈ ਤੇ YouTube ਤੇ ਵੀ ਉਹ ਕੋਈ ਉਹ 23 'ਚ ਬੜਾ ਸਟੈਬਲਿਸ਼ ਹੋ ਚੁੱਕਿਆ ਸੀ। ਹਾਲਾਂਕਿ ਉਸ ਤੋਂ ਪਹਿਲੇ ਇੱਕ ਦਫਾ ਮੈਂ ਗਿਆ ਤੇ ਉੱਥੇ ਨਾ ਨਾਸਰ ਢਿੱਲੋਂ ਤੇ ਵਕਾਰ ਪਿੰਡਰ ਆਏ ਹੋਏ ਸੀ, ਲੇਕਿਨ ਮੇਰੇ ਜਾਣਨ ਵਾਲੇ ਨਹੀਂ ਸੀ। ਔਰ ਮੈਂ ਇਤਨਾ ਯਾਨੀ ਕਿ ਜਿਹੜਾ ਸੋਸ਼ਲ ਮੀਡੀਆ ਦੇਖਦਾ ਵੀ ਨਹੀਂ ਕਿਉਂਕਿ ਮੇਰਾ ਟਾਈਮ ਜਿਹੜਾ ਵਾ ਨਾ ਉਹ ਜ਼ਿਆਦਾਤਰ ਜਿਹੜਾ ਵਾ ਨਾ ਐਜੂਕੇਸ਼ਨ ਵਾਲੀ ਵੀਡੀਓ ਤੇ ਹੀ ਗੁਜ਼ਰਦਾ ਵਾ। ਹੁਣ ਵੀ ਮੇਰਾ ਜ਼ਿਆਦਾ ਟਾਈਮ ਜਿਹੜਾ ਨਾ ਪਿਛਲੇ ਦਿਨਾਂ ਤੋਂ ਥਿਊਰੀ ਆਫ ਆਟੋਮੇਟਾ ਹੋ ਗਈ, ਡਿਸਕ੍ਰੀਟ ਮੈਥ ਹੋ ਗਿਆ, ਸੀ ਹੋ ਗਈ ਲੈਂਗੁਏਜ, ਇਹਦੇ ਲੈਕਚਰ ਹੋ ਗਿਆ। ਇਸੇ ਕਰਕੇ ਮੈਂ ਤੁਹਾਨੂੰ ਨਹੀਂ ਬੁਲਾਉਂਦਾ ਵੀ ਤੁਸੀਂ ਫਿਰ ਆਓਗੇ ਫਿਰ ਮੈਂ ਆਪਣਾ ਲੈਕਚਰ ਸੁਣ ਰਿਹਾ ਹੋਊਗਾ, ਤੁਸੀਂ ਆਪਣਾ ਯਾਨੀ ਕਿ ਜਿਹੜਾ ਵਾ ਨਾ ਉਹ ਤੁਸੀਂ ਬੋਰ ਹੋਵੋਗੇ, ਮੈਨੂੰ ਇਰੀਟੇਟ ਕਰੋਗੇ, ਮੈਂ ਤੁਹਾਨੂੰ ਇਰੀਟੇਟ ਕਰੂੰਗਾ। ਪਤਾ ਵਾ ਕਿ ਯਾਰ ਆਪਣਾ ਯਾਨੀ ਕਿ ਕੰਮ ਆਪਣੀ ਮਸਰੂਫੀਅਤ ਜਿਹੜੀ ਹੈ ਨਾ ਹੈ ਉਸ ਹਿਸਾਬ ਸਿਰ। ਹੁਣ ਹਾਲਾਂਕਿ ਸ਼ਾਹਦ ਨਾਲ ਮੇਰੀ ਨਾ ਅੰਜਮ ਦੇ ਬੜੇ ਭਾਈ ਨਾਲ ਉਹਨਾਂ ਦਾ ਕਿਉਂਕਿ ਸਬਜ਼ੀਆਂ ਦਾ ਇਹ ਉਹਨਾਂ ਕੋਲ ਮਸ਼ਵਰਾ ਲੈਣ ਲਈ ਜਾਈਦਾ। ਉਹਨਾਂ ਕੋਲ ਪਹਿਲੇ ਵੀ ਯਾਨੀ ਕਿ ਜਿਹੜਾ ਵਾ ਨਾ ਜਾਂਦੇ ਰਹੇ ਆ, ਹੁਣ ਵੀ ਯਾਨੀ ਕਿ ਗਾਹੇ ਬਗਾਏ ਉਹਨਾਂ ਕੋਲੋਂ ਨਾ ਯਾਨੀ ਕਿ ਗਾਈਡਲਾਈਨ ਜਿਹੜੀ ਹੈ ਨਾ ਉਹ ਕਿਉਂਕਿ ਕਰੰਟ ਟੱਚ ਆ। ਹੁਣ ਅਸੀਂ ਤਾਂ ਇੰਨੇ ਜ਼ਿਆਦਾ ਨਹੀਂ ਹੈ ਫਾਰਮਿੰਗ ਨਾ ਟੱਚ। ਉਹ ਫਿਰ ਮੇਰਾ ਕਜ਼ਨ ਆ ਸ਼ਾਹਦ, ਉਹ ਕਿਉਂਕਿ ਇੱਥੇ ਅਵੇਲੇਬਲ ਨਹੀਂ ਹੁੰਦਾ, ਉਹਦਾ ਜ਼ਿਮੀਂਦਾਰ ਆ ਦੂਸਰੇ ਪਿੰਡ 'ਚ ਆ, ਉਹ ਫਿਰ ਇਹ ਸ਼ਾਹਦ ਕੋਲ ਹੀ ਜ਼ਿਆਦਾਤਰ ਨਾ ਜਿਹੜਾ ਵਾ ਉਹ ਕਰ ਲਈਦੀ ਆ। ਅਤੇ ਉਹ ਗੱਲ ਕਈ ਚੀਜ਼ਾਂ ਦੀ ਨਾ ਹੁੰਦਾ ਵਾ ਕਿ ਮੈਂ ਕਹਿੰਦਾ ਕਿ ਮੇਰੀ ਆਦਤ ਨਹੀਂ ਹੈ ਵਜ਼ਾਹਤਾਂ ਦੇਣ ਦੀ, ਦਲੀਲਾਂ ਕਰਨ ਦੀ। ਉਹ ਤੁਸੀਂ ਕਹਿ ਰਹੇ ਸੀ ਕਿ ਨਹੀਂ ਵੀ ਗੱਲ ਜਿਹੜੀ ਹੈ ਨਾ ਹੈ ਆਪਾਂ ਗੱਲ ਕਰ ਲੈਂਦੇ ਹਾਂ ਹੈ। ਉਹ ਮੇਰੀ ਇੱਕ ਨਾ ਕਲਾਸ ਫੈਲੋ ਸੀ, ਉਹ ਕਹਿੰਦੀ ਹੁੰਦੀ ਸੀ ਵੀ ਜਿਸ ਬੰਦੇ ਨੇ ਤੁਹਾਡੀ ਗੱਲ ਮੰਨਣੀ ਹੈ ਨਾ ਉਹਨੂੰ ਤੁਹਾਡੀ ਦਲੀਲ ਦੀ ਜ਼ਰੂਰਤ ਕੋਈ ਨਹੀਂ, ਪਰ ਜਿਹਨੇ ਤੁਹਾਡੀ ਗੱਲ ਨਹੀਂ ਨਾ ਮੰਨਣੀ ਹੈ ਉਹਦੇ 'ਤੇ ਤੁਹਾਡੀ ਦਲੀਲ ਜਿਹੜੀ ਹੈ ਨਾ ਅਸਰ ਨਹੀਂ ਕਰਦੀ। ਨਹੀਂ ਰਾਣਾ ਸਾਹਿਬ ਇਹ ਤੁਸੀਂ ਗੱਲ ਬੜੀ ਸੋਹਣੀ ਕੀਤੀ ਆ, ਲੇਕਿਨ ਮੈਂ ਇਹ ਗੱਲ ਕਰਦਾ ਇਹ ਤੁਹਾਡੇ ਤੇ ਮੇਰੇ 'ਚ ਹੋ ਸਕਦਾ ਵੀ ਮੈਂ ਤੇ ਤੁਸੀਂ ਆਪਾਂ ਇੱਕ ਦੂਸਰੇ ਨੂੰ ਜਾਣਦੇ ਵੀ ਆ, ਸਾਰਾ ਕੁਛ ਆ, ਲੇਕਿਨ ਸਾਡਾ ਇਹ ਜਿਹੜਾ ਟੱਬਰ ਆ ਜਿਹੜਾ ਸਾਡੇ ਨਾਲ YouTube ਤੇ ਜੁੜਿਆ ਹੋਇਆ ਇਹ ਸਾਨੂੰ ਇਸ ਤਰ੍ਹਾਂ ਤਾਂ ਫਿਜ਼ੀਕਲੀ ਤੇ ਨਹੀਂ ਨਾ ਜਾਣਦਾ, ਬਹੁਤ ਜ਼ਿਆਦਾ ਸ਼ਨਾਸ਼ਾਈ ਨਹੀਂ ਇਹ ਤਾਂ ਇੰਜ ਦੇਖਦੇ ਆ ਤੇ ਉਹਨਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਆ। ਤੇ ਵੈਸੇ ਅਸੀਂ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਕਈ ਵਾਰੀ ਦੱਸ, ਹੁਣ ਜਿੱਦਾਂ ਤੁਸੀਂ ਇਹ ਦੇਖੋ ਵੀ ਅਸੀਂ ਜਦੋਂ ਉੱਥੇ ਹੁੰਦੇ ਸੀਗੇ 24 ਘੰਟੇ ਹੀ, ਤੇ ਜਦੋਂ ਅਸੀਂ ਲੇਕਿਨ ਆਪਣੀ ਵੀਡੀਓ ਬਣਾਉਣੀ ਹੁੰਦੀ ਸੀਗੀ ਅਸੀਂ ਵੀਡੀਓ ਬਣਾਉਣ ਵਾਸਤੇ ਉੱਥੋਂ ਉੱਠ ਕੇ ਸਟੇਸ਼ਨ ਤੇ ਜਾਂਦੇ ਸੀ, ਡੇਰੇ ਆਉਂਦੇ ਸੀ, ਆਪਣੇ ਡੇਰੇ ਚਲ ਜਾਂਦੇ ਸੀ। ਹਾਲਾਂਕਿ ਸਾਨੂੰ ਕਿਹੜਾ ਅੰਜਮ ਸਰੋਇਆ ਸਾਹਿਬ ਉੱਥੋਂ ਰੋਕਦੇ ਸੀਗੇ ਵੀ ਤੁਸੀਂ ਇੱਥੇ ਵੀਡੀਓ ਨਾ ਬਣਾਇਓ ਜਾਂ ਮੇਰੇ ਨਾਲ ਵੀਡੀਓ ਨਾ ਬਣਾਓ ਜਾਂ ਕੋਈ। ਪਰ ਉੱਥੇ ਵੈਸੇ ਵੀ ਉਹ ਹੈ ਜਿਸ ਤਰ੍ਹਾਂ ਵੱਡਾ ਫਾਰਮ ਨਹੀਂ ਹੁੰਦਾ ਕੋਈ ਹੈ ਉਹਦਾ ਉਸ ਚੈਨਲ ਦਾ ਰੰਗ ਢੰਗ ਹੋਰ ਆ। ਹਾਂਜੀ ਸਾਡਾ ਹੋਰ ਆ ਇਹ ਬੜਾ ਯਾਨੀ ਕਿ ਜਿਹੜਾ ਨਾ ਸਿੰਪਲ ਜਾਂ ਛੋਟੇ ਪੈਮਾਨੇ ਵਾਲਾ ਯਾਨੀ ਕਿ ਜਿਹੜਾ ਵਾ ਨਾ ਉਹ ਚੈਨਲ ਹੈ ਆ। ਤੇ ਬਾਕੀ ਤੁਹਾਨੂੰ ਪਤਾ ਵਾ ਮੈਨੂੰ ਤਾਂ ਸਭ ਤੋਂ ਜ਼ਿਆਦਾ ਤੁਹਾਡਾ ਪੇਪਰ ਵਾਲਾ ਜਿਹੜਾ ਵਾ ਨਾ ਉਹ ਪਸੰਦ ਆ, ਕਿਉਂਕਿ ਉੱਥੇ ਜਿਹੜਾ ਨਾ ਉੱਥੇ ਸ਼ੋਰ ਨਹੀਂ ਹੈ ਡੇਰੇ ਤੇ ਮੇਰੇ ਵਾਲੇ ਤੇ ਇੱਥੇ ਵੀ ਪਾ ਇੱਥੇ ਇੱਕ ਹਰ ਪਾਸੇ ਪੱਕੇ ਮਕਾਨ ਨਜ਼ਰ ਆਉਂਦੇ ਆ। ਅੰਜਮ ਕੇ ਵੀ ਇਹੀ ਸੂਰਤ ਹਾਲ ਆ, ਉੱਥੇ ਵੀ ਯਾਨੀ ਕਿ ਜਿਹੜਾ ਵਾ ਨਾ ਉਹ ਕੰਮਕਾਰ ਵਾਲੇ ਸਿਲਸਿਲੇ 'ਚ ਯਾਨੀ ਕਿ ਜਾਈਦੇ, ਲੇਕਿਨ ਉਹ ਗੱਲ ਨਹੀਂ ਯਾਨੀ ਕਿ ਉਹ ਸੜਕ ਆ ਉੱਥੇ ਵੀ ਉਹੀ ਯਾਨੀ ਕਿ ਜਿਹੜੀਆਂ ਨਾ ਮਕਾਨ ਬਣੇ ਹੋਏ ਆ ਸਾਰਾ, ਯਾਨੀ ਕਿ ਨਾ ਉਹ ਨਹੀਂ ਹੈ ਜਿਹੜਾ ਸਟੇਸ਼ਨ ਵਾਲਾ ਜਾਂ ਉੱਥੇ ਤੁਹਾਡਾ ਪੇਪਰ ਵਾਲਾ ਨਾ ਉਹ ਆ।
ਤੇ ਬਾਕੀ ਜਿਹੜੀ ਗੱਲਾਂ ਸੁਣਨ ਵਾਲਾ ਚਸਕਾ ਵਾ ਉਹ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਭ ਤੋਂ ਜ਼ਿਆਦਾ ਕਿੱਥੇ ਟਾਈਮ ਗਿਆ ਭੋਲੇ ਕੋਲ ਭੋਲੇ ਦੇ ਹੋਟਲ ਤੇ ਵੀ ਉਹ ਤਾਂ ਕਈ ਵਾਰੀ ਸਵੇਰੇ ਨਾਸ਼ਤੇ ਤੇ ਗਿਆ ਤੇ ਬਾਅਦ ਚ ਯਾਨੀ ਕਿ ਸ਼ਾਮ ਵੇਲੇ ਤੱਕ ਉੱਥੇ ਹੀ ਜਿਹੜਾ ਨਾ ਬੈਠੇ ਰਹੇ ਉੱਥੇ ਬੜੇ ਗਾਹੇ ਬਗਾਹੇ ਲੋਕ ਨਾ ਜਿਹੜੇ ਵਾ ਨਾ ਕਾਫੀ ਸਾਰੇ ਲੋਕ ਆਉਂਦੇ ਰਹਿੰਦੇ ਬੈਠਦੇ ਰਹਿੰਦੇ ਉੱਥੇ ਬੜਾ ਇੰਟਰੈਕਸ਼ਨ ਹੁੰਦਾ ਲੋਕਾਂ ਨਾਲ ਹਰ ਬੰਦੇ ਦੀ ਆਪਣੀ ਕਰਨ ਦਾ ਇਹ ਤਾਂ ਗੱਲ ਹੈ ਉੱਥੇ ਵਰਨਾ ਆਮ ਤੌਰ ਤੇ ਨਾ ਕਿਸੇ ਜਗ੍ਹਾ ਤੇ 5-7 ਮਖਸੂਸ ਬੰਦੇ ਹੁੰਦੇ ਆ ਲੇਕਿਨ ਉੱਥੇ ਨਹੀਂ ਯਾਨੀ ਕਿ ਉੱਥੇ ਬਗੈਰ ਕੰਮ ਤੋਂ ਕੋਈ ਘੰਟੇ ਲਈ ਆ ਗਿਆ ਕੋਈ ਅੱਧੇ ਘੰਟੇ ਲਈ ਆ ਗਿਆ ਹੋਟਲ ਆ ਨਾ ਫਿਰ ਉਹ ਅੱਛਾ ਰਾਣਾ ਸਾਹਿਬ ਹੁਣ ਡੇਰੇ ਦਾ ਵੀ ਕੋਈ ਥੋੜਾ ਜਿਹਾ ਦਿਖਾਈਏ ਵੀ ਕੀ ਉਹ ਖਾਣੇ ਆ ਤੁਹਾਨੂੰ ਤੇ ਆਜੋ ਟੋਕਾ ਤੁਸੀਂ ਇੱਕ ਕਿਤਾਬ ਕਿਹੜੀ ਪੜ੍ਹੀ ਅੱਛਾ ਐਟੋਮਿਕ ਹੈਬਿਟ ਇਹਦੇ ਤੇ ਮੈਂ ਤੁਹਾਨੂੰ ਦਿਖਾ ਲਾਂ ਪਹਿਲੇ ਕੰਮ ਫਿਰ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਕਿਤਾਬ ਦਾ ਕੀ ਅਸਰ ਹੈ ਤੇ ਆਹ ਦੇਖ ਲਓ ਜੀ ਇੱਥੋਂ ਟੋਕਾ ਅਸੀਂ ਪਟ ਲਿਆ ਵਾ ਇੱਥੇ ਹੁਣ ਕੁਝ ਹੋਰ ਚੇਂਜ ਹੋਏਗੀ ਉਹ ਕਿਸੇ ਹੋਰ ਡੇ ਲਈ ਆ ਤੇ ਅਸੀਂ ਇੱਥੇ ਜਿਹੜਾ ਨਾ ਟੋਕਾ ਇੱਥੇ ਛੱਤ ਪੈ ਗਈ ਆ ਤੇ ਇੱਥੇ ਟੋਕਾ ਜਿਹੜਾ ਵਾ ਨਾ ਕਰ ਲਿਆ ਵਾ ਇੱਥੇ ਨੀਚੇ ਪੱਠਿਆਂ ਪੁੱਠਿਆਂ ਤੋਂ ਨਾ ਦੀਵਾਰ ਜੀ ਕਰਾਂਗੇ ਤੇ ਉੱਪਰ ਵੀ ਕੁਛ ਤਾਂ ਕਿ ਜਿਹੜਾ ਨਾ ਪੱਠੇ ਜ਼ਿਆਦਾ ਨਾ ਤੇ ਦੱਸੋ ਤੁਹਾਡੇ ਖਿਆਲ ਚ ਕੈਸੀ ਨਹੀਂ ਇਹ ਬਹੁਤ ਸੋਹਣਾ ਤੇ ਬੜਾ ਜ਼ਬਰਦਸਤ ਟੋਕੇ ਆਣੀ ਬੜੀ ਸੋਹਣੀ ਬਣਾਈ ਆ ਤੁਸੀਂ ਤੇ ਬਹੁਤ ਸੋਹਣਾ ਜੀ ਇਹ ਫਿੱਟ ਹੈ ਬਿਲਕੁਲ ਜ਼ਬਰਦਸਤ ਕਿਤਾਬ ਤੋਂ ਵੀ ਯਾਨੀ ਕਿ ਜਿਹੜਾ ਬਾਕੀ ਜਿਹੜੀ ਤੁਸੀਂ ਕਹਿ ਰਹੇ ਸੀ ਕਿਤਾਬ ਵਾਲੀ ਗੱਲ ਇਹ ਬਹੁਤ ਤਕੜੀ ਕਿਤਾਬ ਆ ਇਹ ਜੇਮਸ ਕਲੀਅਰ ਨੇ ਲਿਖੀ ਆ ਐਟੋਮਿਕ ਹੈਬਿਟ ਐਟੋਮਿਕ ਹੁੰਦਾ ਮਤਲਬ ਛੋਟਾ ਉਹਨੇ ਕਿਹਾ ਵੀ ਛੋਟੀ ਛੋਟੀ ਆਦਤਾਂ ਜਿਹੜੀਆਂ ਬੜਾ ਵੱਡਾ ਐਟਮ ਤੋਂ ਹੀ ਨਿਕਲਿਆ ਹਾਂ ਵੱਡਾ ਫਰਕ ਪਾਉਂਦੀਆਂ ਉਹ ਕਹਿੰਦਾ ਕਿ ਅਗਰ ਤੁਸੀਂ 1% ਰੋਜ਼ਾਨਾ ਚੇਂਜ ਕਰੋ ਨਾ ਤੇ ਚੇਂਜ ਕਰਦੇ ਰਹੋ ਤੇ 365 ਦਿਨਾਂ 'ਚ ਨਾ ਉਹ ਇੱਕ ਜਿਹੜਾ ਨਾ 37.78 ਹੋ ਜਾਂਦਾ 37 ਗੁਣਾ ਵੱਧ ਜਾਂਦਾ ਹਾਂਜੀ ਹਰ ਰੋਜ਼ ਦੀ ਇੱਕ ਚੇਂਜ ਹਾਂ ਤੇ ਜਦੋਂ ਇੱਕ ਘਟਾਓ ਤੇ ਫਿਰ ਉਹ ਇੱਕ ਜਿਹੜਾ ਘਟਦਾ ਨਾ 0.03 ਰਹਿ ਜਾਂਦਾ ਹੈ ਹੁਣ ਇੱਥੇ ਤੁਸੀਂ ਨਾ ਇਹ ਗੱਲ ਕਰੋ ਕਈ ਵਾਰੀ ਕਹੋਗੇ ਵੀ ਇਹ ਯਾਰ ਇਹ ਕੀ ਅੱਜ ਨਾਨ ਸਾਹਿਬ ਇੰਨਾ ਕੁ ਕੰਮ ਕੀਤਾ ਵਾ ਇਹ ਮੈਂ ਇਸ ਕਿਤਾਬ ਤੋਂ ਸਬਕ ਲਿਆ ਆ ਕਿ ਯਾਰ ਕੰਮ ਥੋੜਾ ਰੋਜ਼ਾਨਾ ਕਰੋ ਤੇ ਇਸ ਕਿਤਾਬ ਵਿੱਚ ਯਾਨੀ ਕਿ ਇਹੀ ਜਿਹੜਾ ਵਾ ਨਾ ਚੀਜ਼ਾਂ ਦਾ ਦੱਸਿਆ ਗਿਆ ਵਾ ਵੀ ਕਿਸ ਤਰ੍ਹਾਂ ਤੁਸੀਂ ਨਾ ਆਦਤਾਂ ਜਿਹੜੀਆਂ ਵਾ ਨਾ ਉਹਦੇ 'ਚ ਇਹ ਉਹੀ ਗੱਲ ਆ ਉਹ ਕਹਿੰਦਾ ਕਿ ਨਾ ਇਹ ਨਹੀਂ ਹੈ ਤੁਸੀਂ ਬਣਾ ਲਓ ਜੀ ਆ ਮੈਂ ਇੰਜ ਕਰਨਾ ਨਹੀਂ ਇਹ ਦੱਸੋ ਮੈਂ ਕਿੱਥੇ ਕਰਨਾ ਕਦੋਂ ਕਰਨਾ ਕੀ ਕਰਨਾ ਇਹ ਜੀ ਰਾਣਾ ਸਾਹਿਬ ਨੇ ਜਿਹੜੇ ਅੱਜ ਦੀ ਦਿਹਾੜ ਛੁੱਟੀ ਨਹੀਂ ਨਾ ਕੀਤੀ ਆ ਟੋਕੇ ਆਣੀ ਸ਼ਿਫਟ ਕੀਤੀ ਆ ਵੀ ਟੋਕਾ ਸ਼ਿਫਟ ਕੀਤਾ ਇੱਧਰ ਮਤਲਬ ਇਹ ਹੈਗਾ ਵੀ ਤੁਸੀਂ ਇਹ ਥੋੜਾ ਜਿਹਾ ਉਹਦੇ ਵਿੱਚ ਸ਼ੁਮਾਰ ਰੱਖਿਆ ਅੱਜ ਦੀ ਦਿਹਾੜ ਵੀ ਵਿੱਚ ਸ਼ਾਮਲ ਰੱਖੀ ਵੀ ਭਾਵੇਂ ਥੋੜਾ ਕੀਤਾ ਪਰ ਕੀਤਾ ਜ਼ਰੂਰ ਤੇ ਜਿਹੜਾ ਰਾਣਾ ਸਾਹਿਬ ਦਾ 100 ਵਾਲਾ ਫਾਰਮੂਲਾ ਨਾ ਉਹ ਮੇਰੇ ਦਾ ਮਤਲਬ ਆ ਵੀ ਇਹ 12.5 ਗੁਣਾ ਵੱਧ ਜਾਣਗੇ 100 ਦਿਨਾਂ ਦੇ ਵਿੱਚ ਇਨਸ਼ਾਅੱਲਾ ਤਾਲਾ ਜਿਹੜਾ ਹੋਵੇ ਨਾ ਉਹ ਇੱਕ ਨਾ ਬੜਾ ਦਿਲਚਸਪ ਜਿਹਾ ਕਿੱਸਾ ਵਾ ਫਰਾਂਸ ਦਾ ਇੱਕ ਰਾਈਟਰ ਸੀ ਐਨਸਾਈਕਲੋਪੀਡੀਆ ਜਿਹਨੇ ਲਿਖਿਆ ਨਾ ਤੇ ਉਹਦੇ ਮਾਲੀ ਹਾਲਾਤ ਜਿਹੜੇ ਆ ਨਾ ਕਾਫੀ ਮਾੜੇ ਸੀ ਤੇ ਉਹਨੇ ਆਪਣੀ ਧੀ ਦਾ ਵਿਆਹ ਕਰਨਾ ਸੀ ਤੇ ਰੂਸ ਦੀ ਜਿਹੜੀ ਮਲਕਾ ਨੇ ਕੈਥਰਾਈਨ ਉਹ ਯਾਨੀ ਕਿ ਇਲਮੋ ਅਦਬ ਦੀ ਯਾਨੀ ਕਿ ਪੈਟਰਨ ਸੀ ਅੱਛੀ ਸੀ ਉਹਨੂੰ ਜਦੋਂ ਪਤਾ ਲੱਗਿਆ ਉਹਨੇ ਨਾ ਉਹਦੇ ਲਈ ਕੁਝ ਪੈਸੇ ਵੈਸੇ ਯਾਨੀ ਕਿ ਉਸ ਦੌਰ 'ਚ ਇੰਨੇ ਕੁ ਪੈਸੇ ਭੇਜੇ ਵੀ ਜਿਹੜੇ ਅੱਜ ਕੱਲ੍ਹ ਦੇ $1.5 ਲੱਖ ਤੋਂ ਉੱਪਰ ਬਣਦੇ ਆ ਉਹਨੇ ਘਰੋਂ ਬੱਚੀ ਦੀ ਸ਼ਾਦੀ ਵੀ ਕੀਤੀ ਉਹਨੇ ਨਾ ਫਿਰ ਇੱਕ ਜਿਹੜਾ ਵਾ ਨਾ ਇੱਕ ਲਿਬਾਸ ਦਾ ਰੱਖ ਤਕੜਾ ਜਿਹਾ ਬਣਾ ਲਿਆ ਹੁਣ ਉਹ ਲਿਬਾਸ ਜਿਹੜਾ ਨਾ ਉਹ ਮੈਚ ਨਹੀਂ ਕਰਦਾ ਸੀ ਉਹਦੇ ਬਾਕੀ ਸਾਰੀਆਂ ਸ਼ਾਵਾਂ ਨਾਲ ਉਸ ਕਰਕੇ ਫਿਰ ਉਹਨੂੰ ਨਾ ਆਪਣਾ ਉਹ ਕਿਚਨ ਵੀ ਹੋਰ ਬਣਾਉਣਾ ਪਿਆ ਫਿਰ ਉਹਨੂੰ ਟੇਬਲ ਵੀ ਹੋਰ ਲੈਣੀ ਪਈ ਉਹ ਕੁਰਸੀ ਵੀ ਯਾਨੀ ਕਿ ਜਿਹੜਾ ਵਾ ਨਾ ਉਸ ਨੂੰ ਉਹ ਯਾਨੀ ਕਿ ਚੀਜ਼ਾਂ ਨਾ ਇੱਕ ਤੋਂ ਬਾਅਦ ਉਹ ਚੀਜ਼ਾਂ ਨਾ ਜਿਹੜੀਆਂ ਨਾ ਉਹ ਫਿਰ ਬਦਲਦੀਆਂ ਚਲੀਆਂ ਜਾਂਦੀਆਂ ਵਾ ਤੁਸੀਂ ਕਈ ਵਾਰੀ ਨਾ ਕੱਪੜੇ ਇੱਕ ਸੂਟ ਲੈ ਲਓਗੇ ਨਾ ਫਿਰ ਤੁਸੀਂ ਮੈਚਿੰਗ ਜੁੱਤੀ ਲਓਗੇ ਫਿਰ ਕਹੋਗੇ ਇਹਦੇ ਨਾਲ ਵੇਸਟ ਕੋਟ ਚਾਹੀਦੀ ਆ ਫਿਰ ਚੀਜ਼ਾਂ ਹੁੰਦੀਆਂ ਫਿਰ ਹਰ ਸੂਟ ਨਾਲ ਵੇਸਟ ਕੋਟ ਚਾਹੀਦੀ ਹੁੰਦੀ ਆ ਫਿਰ ਉਹ ਯਾਨੀ ਕਿ ਚੀਜ਼ਾਂ ਜਿਸ ਤਰ੍ਹਾਂ ਖਲਾਰਾ ਪਾਉਂਦੇ ਜਾਓ ਨਾ ਉਸ ਤਰ੍ਹਾਂ ਖਲਾਰਾ ਜਿਹੜਾ ਨਾ ਪੈਂਦਾ ਜਾਂਦਾ ਸਹੀ ਗੱਲ ਤੇ ਜਿਸ ਹੱਦ ਤੱਕ ਵੀ ਹੋ ਸਕੇ ਨਾ ਇਹਨੂੰ ਖਲਾਰੇ ਨੂੰ ਰੋਕਣਾ ਚਾਹੀਦਾ ਔਰ ਥੋੜੀ ਡਿਵੈਲਪਮੈਂਟ ਜਿਹੜੀ ਹੈ ਨਾ ਉਹ ਕਰਦੇ ਜਾਓ ਕਤਰਾ ਦਰਿਆ ਹਾਂ ਇਹਦੇ 'ਚ ਬਹੁਤ ਅਹਿਮ ਹੈ ਕਿ ਤੁਸੀਂ ਕੋਈ ਵੀ ਕੰਮ ਕਰਨਾ ਨਾ ਇਹ ਡਿਸਾਈਡ ਕਰੋ ਕਿ ਕਦੋਂ ਕਰਨਾ ਤੇ ਕਿੱਥੇ ਕਰਨਾ ਹੁਣ ਅਸੀਂ ਇਹ ਕਹਿੰਦੇ ਵੀ ਅਸੀਂ ਯਾਰ ਕਲਮਾਂ ਲਾਣੀਆਂ 500 ਅਸੀਂ ਮੰਗਲ ਵਾਲੇ ਦਿਨ ਲਾਣੀਆਂ ਜਗ੍ਹਾ ਕਿਹੜੀ ਲਾਣੀ ਫਲਾਂ ਜਗ੍ਹਾ ਤੇ ਲਾਣੀਆਂ ਇਹ ਗੱਲ ਆ ਪੱਕੀ ਠੱਕੀ ਤੇ ਜਿਹੜੀ ਹੁੰਦਾ ਨਾ ਅੱਛਾ ਤੁਸੀਂ ਕਹੋ ਲਾਹੌਰ ਚੱਲਾਂਗੇ ਜੇ ਤੁਸੀਂ ਇਹ ਕਹੋ ਨਾ ਲਾਹੌਰ ਆਪਾਂ ਫਲਾਂ ਬੱਸ ਤੇ ਫਲਾਂ ਉਹਦਾ ਮਤਲਬ ਗੱਲ ਪੱਕੀ ਆ ਰਾਣਾ ਸਾਹਿਬ ਦੇਖੋ ਜੀ ਕਹਿੰਦੇ ਆ ਕਿ ਸਾਡੇ ਚੈਨਲ ਦੇ ਉੱਤੇ ਫਲਸਫੇ ਵਾਲੀ ਗੱਲਾਂ ਨਹੀਂ ਹੁੰਦੀਆਂ
ਇਹ ਕਿਹੜੀਆਂ ਗੱਲਾਂ ਜੇ ਫਲਸਫੇ ਵਾਲੀਆਂ ਨਹੀਂ ਆਉਂਦੀਆਂ ਭਾਈ ਜੀ। ਸਾਡਾ ਜਿਹੜਾ ਚੈਨਲ ਆ, ਮੈਂ ਰਾਣਾ ਸਾਹਿਬ ਦੀ ਉਸ ਗੱਲ ਨਾਲ ਇਤਫਾਕ ਨਹੀਂ ਕਰਦਾ ਹੈ ਜਿਹੜੀ ਇਹਨਾਂ ਨੇ ਕਹੀ ਆ ਵੀ ਇਹ ਚੈਨਲ ਤੇ ਕਿਹੜਾ ਫਲਸਫੇ ਵਾਲੀ ਗੱਲ ਆਉਂਦੀਆਂ ਨਾ। ਇਹ ਚੈਨਲ ਤਾਂ ਜਨਾਬ ਜੀ, ਇਹ ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਕੀਤੀ ਆ, ਪਿੰਡ ਦੀ ਦੁਕਾਨ ਆ, ਇਹ ਪੁਰਾਣੇ ਪਿੰਡ ਦੀ ਦੁਕਾਨ ਹੈ, ਜਨਰਲ ਸਟੋਰ ਹੈਗਾ। ਇਹਦੇ ਉੱਤੋਂ ਤੁਹਾਨੂੰ ਤੋਂ ਮਿੱਟੀ ਦੇ ਤੇਲ ਤੋਂ ਲੈ ਕੇ ਪੈਟਰੋਲ ਤੋਂ ਲੈ ਕੇ ਗੈਸ, ਹਰ ਸ਼ੈ ਜਿਹੜੀ ਆ, ਕਿਤਾਬਾਂ ਜਿਹੜੀਆਂ ਐਟੋਮਿਕ ਹੈਬਿਟ ਵਰਗੀਆਂ ਹੈ, ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਥਿੰਕ ਐਂਡ ਗਰੋ ਰਿਚ, ਹੋਰ ਪਤਾ ਨਹੀਂ ਕਿਹੜੀ ਕਿਹੜੀ, ਇੱਥੇ ਤਾਂ ਬਹੁਤ ਕੁਝ ਲੱਭਦਾ ਭਾਈ ਜਾਨ। ਰਾ ਰਿਚ ਡੈਡ ਪੂਅਰ ਡੈਡ। ਤੇ ਠੀਕ ਹੈ ਰਾਣਾ ਸਾਹਿਬ, ਬਿਹਤਰੀਨ ਹੋ ਗਿਆ। ਤੇ ਇੱਕ ਇਹਨਾਂ ਨੇ ਮੈਨੂੰ ਇਹ ਦੱਸਤਾ ਅੱਜ ਦੀ ਵੀਡੀਓ ਦੇ ਵਿੱਚ ਵੀ ਰਾਤ ਨੂੰ ਤੂੰ ਨਾ ਆਇਆ ਕਰ ਵੀ ਜੇ ਮੇਰਾ ਕਦੇ ਕਦੇ ਦਿਲ ਕਰੇ ਵੀ ਨਾ ਤੇ ਵੀ ਮੈਂ ਰਾਤ ਨੂੰ ਨਾ ਆਇਆ ਕਰਾਂ ਹੈ। ਇਹ ਵੀ ਇਹਨਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਜਿਹੜਾ ਦਿਲ ਦੀ ਗੱਲ, ਉਹ ਕਹਿੰਦੇ ਆ ਕੁਝ ਬੰਦੇ ਜਿਹੜੇ ਹੁੰਦੇ ਆ ਨਾ, ਉਹ ਮਜ਼ਾਕ ਦੇ ਵਿੱਚ ਆਪਣੀ ਦਿਲ ਦੀ ਗੱਲ ਕਰ ਦਿੰਦੇ ਆ। ਤੇ ਰਾਣਾ ਸਾਹਿਬ ਨੇ ਜੀ ਸ਼ੁਗਲ ਮੇਲੇ ਦੇ ਵਿੱਚ ਵੀਡੀਓ ਦੇ ਚੱਕਰ ਦੇ ਵਿੱਚ ਇਹ ਗੱਲ ਵੀ ਸਮਝਾਤੀ ਆ ਵੀ ਤੂੰ ਜਿਹੜਾ ਨਾ ਭਾਈ ਜੀ ਰਾਤ ਨੂੰ ਨਾ ਆਇਆ ਕਰ ਹੈ। ਉਹ ਕਹਿੰਦੇ ਨਹੀਂ ਆ ਵੀ ਨੋਏ ਨਹੀਂ ਹੈ ਕੰਨ ਕਰਤੀ ਹੈ ਨਹੀਂ ਸੋਹਣਾ ਕਿ ਕੁਝ ਇਸ ਤਰ੍ਹਾਂ ਕਰਕੇ ਆਹੋ ਪਤਾ ਨਹੀਂ ਸੁਣਾਣਾ ਕਿਹਨੂੰ ਤੇ ਹਾਂ ਸਮਝਾਣਾ ਕਿਹਨੂੰ, ਹਾਂ ਪਤਾ ਨਹੀਂ ਕਹਿਣਾ ਨੋ ਨੂੰ ਤੇ ਨਾ ਕਹਿਣਾ ਸਾਧ ਨੂੰ ਸਮਝਾਉਣਾ ਨੋ ਨੂੰ ਪਤਾ ਨਹੀਂ ਕਹਿਣਾ ਧੀ ਨੂੰ ਸਮਝਾਣਾ ਨੋ ਨੂੰ, ਉਹ ਗੱਲ ਬਾਤ ਆ ਜੀ। ਚਲੋ ਜੀ ਬਹਰਹਾਲ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਰਾਣਾ ਸਾਹਿਬ, ਕੁਰਸੀ ਤੇ ਮਾਦਰਤ ਨਾਲ ਮੈਂ ਬਹਿਣ ਲੱਗਾ। ਇੱਕ ਵਾਰੀ ਮੈਂ ਜਿਹੜਾ ਨਾ ਥੋੜਾ ਜਿਹਾ ਐਂ ਕਰਕੇ ਬਾਏ ਬਾਏ ਕਰਨਾ ਆਪਣੇ ਵੀਰਾਂ ਸੇ ਜਿਹੜਾ। ਨਹੀਂ ਠੀਕ ਹੈ। ਤੇ ਉਮੀਦ ਆ ਵੀ ਤੁਹਾਨੂੰ ਇਹ ਵੀਡੀਓ ਸਾਡੀ ਜਿਹੜੀ ਹੈ ਨਾ ਇਹ ਚੰਗੀ ਲੱਗੀ ਹੋਣੀ ਆ। ਤੇ ਜੇ ਚੰਗੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ। ਤੇ ਗੱਲ ਦੀ ਵੀ ਮੇਰੇ ਵੀਰਾਂ ਨੂੰ ਸਮਝ ਆ ਗਈ ਹੋਣੀ ਹੈ ਤੇ ਬਹੁਤ ਸਾਰੇ ਦੋਸਤ ਵੀਰ ਇਸ ਗੱਲ ਨੂੰ ਸਮਝਦੇ ਵੀ ਆ, ਉਹ ਇਹੋ ਜਿਹਾ ਕਮੈਂਟ ਨਹੀਂ ਵੀ ਕਰਦੇ, ਪਰ ਕਮੈਂਟਾਂ ਦੀ ਤਾਦਾਦ ਇੰਨੀ ਜ਼ਿਆਦਾ ਸੀਗੀ ਕਿ ਸਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਹ ਗੱਲ ਜਿਹੜੀ ਆ ਨਾ ਇਹ ਕਰਨੀ ਪਈ। ਜੁਮੇ ਦਾ ਵੇਲਾ ਹੋ ਗਿਆ ਆ ਤੇ ਹੁਣ ਚੱਲਦੇ ਆ ਜੀ, ਜੁਮਾ ਪੜ੍ਹਦੇ ਆ। ਉਸ ਤੋਂ ਬਾਅਦ ਮੈਂ ਜਾਣਾ ਆ ਆਪਣੇ ਡੇਰੇ, ਉੱਥੇ ਜਾ ਕੇ ਅੱਜ ਮੈਂ ਕਰਾਣੀ ਆ ਮਿਰਚਾਂ ਨੂੰ ਸਪਰੇਅ। ਬਾਕੀ ਵਲਾਗ ਜਿਹੜਾ ਆ ਉਹ ਮੇਰੀ ਸੋਚ ਦੇ ਹਿਸਾਬ ਨਾਲ ਇਹ ਪੂਰਾ ਹੋ ਗਿਆ। ਕਿਉਂ ਜੀ ਰਾਣਾ ਸਾਹਿਬ? ਹਾਂ ਬਿਲਕੁਲ ਹੋ ਗਿਆ। ਹੈ ਹੋ ਗਿਆ ਜੀ, ਹੋ ਗਿਆ ਨਾ। ਹਾਂ ਸਾਡਾ ਵੀ ਕੰਮ ਪੂਰਾ ਹੋ ਗਿਆ। ਸਾਡਾ ਵੀ ਉਹ ਬਿਜਲੀ ਵਾਲਾ ਜਿਹੜਾ ਨਾ ਵਾਲਾ ਕੰਮ ਉਹ ਵੀ ਹੋ ਗਿਆ। ਸਾਡਾ ਵੀ ਆਪਣਾ ਟਾਰਗੇਟ ਪੂਰਾ ਹੋ ਗਿਆ। ਹਾਂ ਤੇ ਆ ਮੈਂ ਕੁਰਸੀ ਤੇ ਬੈਠਾ ਆ, ਕਈ ਦੋਸਤਾਂ ਨੇ ਇਹਦੇ ਤੇ ਵੀ ਕਮੈਂਟ ਕਰ ਦੇਣਾ। ਮੈਂ ਇਜਾਜ਼ਤ ਲੈ ਕੇ ਰਾਣਾ ਸਾਹਿਬ ਤੋਂ ਬੈਠਾ ਆ। ਬਾਕੀ ਗੱਲ ਇਹ ਹੈਗੀ ਆ ਜੀ, ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਹੱਸਦੇ ਰਹੋ, ਵਸਦੇ ਰਹੋ, ਦੁਆਵਾਂ ਦੇ ਵਿੱਚ ਸਾਨੂੰ ਯਾਦ ਰੱਖਿਓ ਜਨਾਬ ਜੀ। ਰੱਬ ਰੱਬ।